ਅੱਜ ਨਿਊਯਾਰਕ ਦੇ ਵਿੱਚ ਉੱਥੇ ਜਿਹੜਾ ਹਡਸਨ ਰਿਵਰ ਆ, ਇੱਕ ਪ੍ਰਾਈਵੇਟ ਟੂਰਿਸਟ ਹੈਲੀਕਾਪਟਰ ਕ੍ਰੈਸ਼ ਕਰ ਗਿਆ, ਜਿਹਦੇ ਨਾਲ ਜੋ 6 ਜਣੇ ਉਸ ਹੈਲੀਕਾਪਟਰ ਦੇ ਉੱਤੇ ਸੀ, ਉਹਨਾਂ ਸਾਰਿਆਂ ਦੀ ਮੌਤ ਹੋ ਗਈ। 6 ਜਣਿਆਂ ਦੇ ਵਿੱਚ ਇੱਕ ਪਾਇਲਟ, 2 ਹਸਬੈਂਡ ਤੇ ਵਾਈਫ, 3 ਉਹਨਾਂ ਦੇ ਜਿਹੜੇ ਬੱਚੇ ਆ, ਉਹ ਉਹਨਾਂ ਦੀ ਉਮਰ ਵੀ ਬੜੀ ਘੱਟ ਦੱਸੀ ਗਈ ਆ। ਇੱਕ 4 ਸਾਲ ਦਾ, ਇੱਕ 5 ਸਾਲ ਦਾ ਤੇ 11 ਸਾਲ ਦਾ, ਇਹ ਦੱਸੇ ਗਏ ਆ। ਸੋ ਹਡਸਨ ਰਿਵਰ ਜੋ ਲੋਅਰ ਮੈਨਹਟਨ ਨਿਊਯਾਰਕ ਸਿਟੀ ਏਰੀਏ ਦੇ ਵਿੱਚ ਹੈਗਾ ਆ, ਉੱਥੇ ਸ਼ਾਮੀ ਜਿੱਦਾਂ 3:17 ਤੇ ਜੋ ਨਿਊਯਾਰਕ ਦਾ ਟਾਈਮ ਆ, ਇੱਕ ਐਕਸੀਡੈਂਟ ਵਾਪਰ ਗਿਆ, ਜਿਹਦੇ ਨਾਲ ਜੋ ਹੈਲੀਕਾਪਟਰ ਸੀ ਉਹ ਦਰਿਆ ਦੇ ਵਿੱਚ ਡਿੱਗ ਪਿਆ ਤੇ ਕੋਈ ਵੀ ਉਸ ਨੂੰ ਬਚਾ ਨਹੀਂ ਸਕੇ। ਜੋ 5 ਮੈਂਬਰ ਸੀ ਪਾਇਲਟ ਤੋਂ ਬਿਨਾਂ, ਉਹ ਇੱਕੋ ਹੀ ਫੈਮਿਲੀ ਸੀ। ਬਾਰਸੀਲੋਨਾ ਸਪੇਨ ਤੋਂ ਸੀ। 2 ਸਪੈਨਿਸ਼ ਆਫੀਸ਼ੀਅਲਸ ਨੇ ਇਹ ਦੱਸਿਆ ਹੈਗਾ। ਸੋ ਸਿਟੀ ਮੇਅਰ ਐਰਿਕ ਐਡਮ ਨੇ ਇਹ ਕਿਹਾ ਵੀ ਸਾਨੂੰ ਬਹੁਤ ਦੁੱਖ ਆ ਤੇ ਸਾਡਾ ਜਿਹੜਾ ਹਰਟ ਆ ਉਹ ਜੋ ਮਾਰੇ ਗਏ ਆ ਉਹਨਾਂ ਵੱਲ ਜਾ ਰਿਹਾ ਹੈਗਾ, ਤੇ ਅਸੀਂ ਬਹੁਤ ਹੀ ਦੁੱਖ ਮਹਿਸੂਸ ਇਸ ਟਾਈਮ ਕਰ ਰਹੇ ਹੈਗੇ। ਜੀ, ਬੜੀ ਮੰਦਭਾਗੀ ਗੱਲ ਸੀ ਹਰਜੋਤ ਸਿੰਘ ਜੀ। ਜਿਨ੍ਹਾਂ ਨੇ ਉਹ ਵੀਡੀਓ ਦੇਖੀ ਹੋਊਗੀ, ਜਿੱਦਾਂ ਕਹਿ ਸਕਦੇ ਵੀ ਵੱਟਾ ਇੱਕ ਡਿੱਗਦਾ ਆ ਅਸਮਾਨ ਚੋਂ, ਹੈਲੀਕਾਪਟਰ ਦਾ ਪਰ ਵੱਖਰਾ ਡਿੱਗਿਆ, ਉਹਦੇ ਕੁਛ ਹਿੱਸੇ ਜਿਹੜੇ ਆ ਉਹ ਵੱਖਰੇ ਡਿੱਗੇ, ਪੂਰੇ ਦਾ ਪੂਰਾ ਹਡਸਨ ਰਿਵਰ ਦੇ ਵਿੱਚ ਜਾ ਕੇ ਸਿੱਧਾ ਡਿੱਗਾ। ਬਚਣ ਦੇ ਅਸਾਰ ਇੰਨੀ ਦੂਰੋਂ ਉੱਚਿਓਂ ਡਿੱਗਣ ਦੇ ਨਾਲ ਜਿਹੜੇ ਘੱਟ ਸੀ, ਤੇ ਛੋਟੇ ਬੱਚੇ ਕਿੱਥੇ ਇਹ ਮਾਰ ਜਿਹੜੀ ਉਹ ਚੱਲ ਸਕਦੇ, ਜਦੋਂ ਅਡਲਟ ਵੀ ਜਿਹੜੇ ਉਹ ਨਹੀਂ ਬਚੇ। ਇਹ ਆਪਣੇ ਦਰਸ਼ਕਾਂ ਸਰੋਤਿਆਂ ਨੂੰ ਯਾਦ ਦਿਵਾਉਂਦੇ ਜਾਈਏ, ਹਡਸਨ ਰਿਵਰ ਉਹੀ ਆ ਜਿੱਥੇ ਇੱਕ ਪਾਇਲਟ ਹੋਏ ਸੀਗੇ ਸਲੀ, ਉਹਨਾਂ ਇੱਕ ਕਮਰਸ਼ੀਅਲ ਪਲੇਨ ਦਾ ਲੈਂਡਿੰਗ ਗੇਅਰ ਜਿਹੜਾ ਉਹ ਫੇਲ ਹੋ ਗਿਆ ਸੀ। ਫਿਰ ਇਹਨਾਂ ਨੇ ਉਦੋਂ ਬਰਫੀਲੀ ਕੰਡੀਸ਼ਨਸ ਦੇ ਵਿੱਚ ਉਦੋਂ ਉਸ ਜਹਾਜ਼ ਨੂੰ ਉੱਥੇ ਲੈਂਡ ਕਰਕੇ ਸਾਰਿਆਂ ਦੀ ਉਦੋਂ ਜਾਨ ਜਿਹੜੀ ਉਹ ਬਚਾਈ ਸੀ, ਪਰ ਇਹਨਾਂ ਦੇ ਭਾਗ ਦੇ ਵਿੱਚ ਇੱਦਾਂ ਨਹੀਂ ਸੀਗਾ। ਸੋ ਬੜੀ ਅਫਸੋਸਜਨਕ ਘਟਨਾ ਜਿਹੜੀ ਇਹ ਵਾਪਰੀ ਆ, ਤੇ ਹੁਣ FAA ਕਹਿੰਦੇ ਵੀ ਇਸ ਦੀ ਜਾਂਚ ਕਰੇਗੀ ਵੀ ਇਸ ਦੇ ਕਾਰਨ ਕੀ ਬਣੇ, ਵੀ ਜਿਹੜਾ ਹੈਲੀਕਾਪਟਰ ਆ ਕਿਉਂ ਹਾਦਸਾਗ੍ਰਸਤ ਹੋ ਗਿਆ। ਤੇ ਯਾਦ ਹੋਣਾ ਹਰਜੋਤ ਸਿੰਘ ਜੀ, ਵਾਸ਼ਿੰਗਟਨ DC ਦੇ ਵਿੱਚ ਵੀ ਕੁਛ ਮਹੀਨੇ ਪਹਿਲਾਂ ਇੱਕ ਕਮਰਸ਼ੀਅਲ ਪਲੇਨ ਦੇ ਵਿੱਚ ਇੱਕ ਮਿਲਟਰੀ ਹੈਲੀਕਾਪਟਰ ਦਾ ਹਾਦਸਾ ਜਿਹੜਾ ਵਾਪਰਿਆ ਸੀ, ਜਦੋਂ 67 ਜਣਿਆਂ ਦੀਆਂ ਮੌਤਾਂ ਜਿਹੜੀਆਂ ਹੋਈਆਂ ਸੀ। ਸੋ ਹਵਾ ਦੇ ਵਿੱਚ ਬਹੁਤ ਸਾਰੇ ਜਿਹੜੇ ਹਾਦਸੇ ਪਿਛਲੇ ਕੁਛ ਮਹੀਨਿਆਂ 'ਚ ਵਾਪਰੇ ਆ, ਉਸੇ ਕੜੀ ਦੇ ਵਿੱਚ ਇੱਕ ਹੋਰ ਹਾਦਸਾ ਜਿਹੜਾ ਉਹ ਜੁੜ ਚੁੱਕਾ ਹੈਗਾ ਆ।